ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਸਤਵਿੰਦਰ ਸਿੰਘ ਰੂਮੀ ਜਰਨਲਿਸਟ ਬੇਸਡ ਇਨ ਸਿਡਨੀ ਆਸਟ੍ਰੇਲੀਆ। ਸਤਿ ਸ਼੍ਰੀ ਅਕਾਲ ਵੀਰ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी भाई खालसा वाहिगुरू जी फतेह। शुक्रिया जी, बहुत बहुत मेहरबानी जी। वीर जी, जिस तरह ਅਸੀਂ ਸਾਰੇ ਸਿੱਖ ਸੰਗਤਾਂ ਜਾਣਦੇ ਹਾਂ ਕਿ ਹੋਰ ਸਾਡੇ ਲਈ ਰਾਈਟ ਨਾਓ ਇੱਕ ਰੋਸ ਦਾ ਸਮਾਂ ਹੈ ਜਿਸ ਵੇਲੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਨੂੰ ਭਾਰਤੀ ਸੁਪਰੀਮ ਕੋਰਟ ਹੈਂਗ ਕਰ ਰਹੀ ਹੈ। ਤੇ ਐਜ਼ ਅ ਜਰਨਲਿਸਟ ਤੁਸੀਂ ਇਸ ਫੈਸਲੇ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ ਜੀ, ਜਿਹੜੇ ਉੱਥੇ ਫੈਸਲੇ ਨੇ ਇਦਾਂ ਦੇ ਜਿੰਨੇ ਵੀ ਫੈਸਲੇ ਨੇ ਜਿਹੜੇ ਸਿੱਖਾਂ ਨਾਲ ਸੰਬੰਧਿਤ ਨੇ ਜੀ, ਉਹ ਹਮੇਸ਼ਾ ਹੀ ਰਾਜਸੀ ਜਿਹੜੀਆਂ ਰਾਜਸੀ ਨੇ ਜੀ, ਜਿਹੜੀਆਂ ਸਿੱਖਾਂ ਦੇ ਮਾਹਲਿਆਂ ਨੂੰ ਹੋਰ ਤਰ੍ਹਾਂ ਕਰਦੀਆਂ ਨੇ, ਦੂਜਿਆਂ ਨੂੰ ਹੋਰ ਤਰ੍ਹਾਂ। ਜਦੋਂ ਸਿੱਖਾਂ ਦਾ ਕੋਈ ਵੀ ਮਸਲਾ ਆਉਂਦਾ ਵਾ ਉੱਥੇ ਕਾਨੂੰਨ ਦਾ ਕੰਮ ਕਰਨ ਦਾ ਤਰੀਕਾ, ਜੀ, ਵਕੀਲਾਂ ਦਾ ਵਿਵਹਾਰ, ਜੱਜਾਂ ਦਾ ਵਰਤਾਓ, ਈਵਨ ਜਿਹੜਾ ਮੀਡੀਆ ਦਾ ਵਰਤਾਓ ਆ ਉਹ ਵੀ ਵੱਖਰੀ ਤਰ੍ਹਾਂ ਦਾ ਬਣ ਜਾਂਦਾ ਵਾ। ਹਾਂਜੀ। ਹੁਣ ਭੁੱਲਰ ਦੇ ਕੇਸ ਦੇ ਵਿੱਚ ਜਿੱਥੇ ਕੋਈ ਵੀ ਗਵਾਹ ਉਹਨਾਂ ਦੇ ਵਿਰੁੱਧ ਨਹੀਂ ਭੁਗਤਿਆ, ਜੀ, ਕੋਈ ਵੀ ਸਬੂਤ ਨਹੀਂ ਹੈ ਉਹਨਾਂ ਦੇ ਵਿਰੁੱਧ, ਜੀ, ਜਿੱਥੇ ਇੱਕ ਜਿਹੜਾ ਉਹਨਾਂ ਨੂੰ ਮੁੱਖ ਜੱਜ ਆ ਉਹਨਾਂ ਨੂੰ ਬਰੀ ਕਰਦਾ ਵਾ, ਜੀ, ਤੇ ਫਿਰ ਵੀ ਜਿਹੜੀ ਸਜ਼ਾ ਵਾ ਉਹ ਸੁਣਾਈ ਗਈ ਆ। ਤੇ ਇਸ ਤਰ੍ਹਾਂ ਹੁਣ ਤੁਸੀਂ ਦੇਖ ਹੀ ਰਹੇ ਹੋਗੇ ਜਿਹੜਾ ਉਹਨਾਂ ਦੇ ਵਿਰੁੱਧ ਸਰਕਾਰੀ ਵਕੀਲ ਸੀ, ਅੱਜ ਉਹਦੀ ਸਟੇਟਮੈਂਟ ਵੀ ਅਖਬਾਰਾਂ ਦੇ ਵਿੱਚ ਛਪੀ ਆ ਜੀ, ਵੀ ਉਹ ਵੀ ਹੈਰਾਨ ਰਹਿ ਗਏ ਗੱਲ ਤੇ ਵੀ ਜਿਹੜੀ ਰਾਸ਼ਟਰਪਤੀ ਆ ਉਹਨੇ ਜਿਹੜੇ ਇਹਦੇ ਵਿੱਚ ਕਾਨੂੰਨੀ ਨੁਕਤੇ ਦੀ ਜਿਹੜੀਆਂ ਕਹਿ ਲਓ ਇਹਦੇ ਵਿੱਚ ਖਾਮੀਆਂ ਸਾਰੀ ਗੱਲਬਾਤ ਦੇ ਵਿੱਚ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਤੇ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਇਹ ਸਾਰਾ ਕੁਛ ਕੀਤਾ ਜਾ ਰਿਹਾ ਵਾ। ਐਕਚੁਅਲੀ ਉਹਨਾਂ ਦੇ ਲਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇੱਕ ਸੋਚ ਦਾ ਪ੍ਰਤੀਕ ਆ, ਇੱਕ ਮਨੁੱਖ ਨੀਗਾ। ਉਹਦੇ ਕਰਕੇ ਅੱਜ ਉਹਨਾਂ ਦੀ ਜੋ ਸਰੀਰਕ ਹਾਲਤ ਵੀ ਨਹੀਂ ਠੀਕ, ਉਹ ਮਾਨਸਿਕ ਤੌਰ ਤੇ ਵੀ ਜਿਸ ਤਰ੍ਹਾਂ ਕਿ ਰਿਪੋਰਟਾਂ ਆਈਆਂ ਨੇ ਮੀਡੀਆ ਦੇ ਵਿੱਚ ਜਾਂ ਹੋਰ ਤੱਥ ਸਾਹਮਣੇ ਆਏ ਨੇ, ਉਹਨਾਂ ਦੀ ਹਾਲਤ ਜਿਹੜੀ ਬਹੁਤ ਮਾੜੀ ਆ। ਪਰ ਸਰਕਾਰ ਇਹਨਾਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਜੀ। ਉਹ ਯਾਨੀ ਕਿ ਵੋਟਾਂ ਦੀ ਖਾਤਰ ਕਹਿ ਲਓ ਜਾਂ ਬਹੁਤ ਗਿਣਤੀ ਨੂੰ ਖੁਸ਼ ਕਰਨ ਦੇ ਲਈ ਇੱਕ ਸਿੱਖ ਦੀ ਬਲੀ ਦੇਣ ਦੇ ਲਈ ਫਿਰ ਉਤਾਵਲੇ ਹੋਏ ਕਰਦੇ ਆ ਜੀ। ਉਹੀ ਅਦਾਲਤਾਂ ਨੇ ਉਹੀ ਸਿਸਟਮ ਅੱਜ ਦੀ ਦੇਖ ਲਓ ਇੰਨੇ ਬੜੇ ਬੀਤ ਜਾਣ ਦੇ ਬਾਵਜੂਦ ਵੀ ਹੁਣ ਪਿੱਛੇ ਟਾਈਟਲਰ ਦੇ ਬਹੁਤ CBI ਨੂੰ ਦੁਬਾਰਾ ਜਾਂਚ ਕਰਨ ਲਈ ਕਿਹਾ ਗਿਆ ਜੀ। ਜਦਕਿ ਜਿਹੜੇ 1984 ਦੇ ਆਪਾਂ ਸਾਕੇ ਦੀ ਗੱਲ ਕਰੀਏ ਜੀ, 1984 ਦੀ ਜਾਂ ਨਵੰਬਰ 1984 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਅੱਜ ਹਾਂਜੀ ਜਦੋਂ ਤੁਸੀਂ ਹੋਈ ਆ, ਉਹਨਾਂ ਸਾਰੀਆਂ ਘਟਨਾਵਾਂ ਨੇ ਕਿੰਨੇ ਨੌਜਵਾਨਾਂ ਨੂੰ ਇਸ ਸਿੱਖ ਸੰਘਰਸ਼ ਦੇ ਵਿੱਚ ਤੋੜਿਆ। ਉਹ ਜਿਹੜੇ ਦੋਸ਼ੀ ਲੋਕ ਨੇ ਸਿੱਖਾਂ ਦੇ ਕਤਲੇਆਮ ਦੇ ਲਈ ਉਹ ਅੱਜ ਵੀ ਖੁੱਲੇ ਫਿਰ ਰਹੇ ਨੇ। ਉਹਨਾਂ ਦੇ ਲਈ ਉਹੀ ਕਾਨੂੰਨ ਹੈ ਜਿਹੜਾ ਵੱਖਰੀ ਤਰ੍ਹਾਂ ਪੇਸ਼ ਹੁੰਦਾ ਵਾ ਜੀ। ਇਹ ਤਾਂ ਹੁਣ ਸਿੱਖਾਂ ਦੇ ਨਸਲ ਕਰਦਾ ਵਾ ਵੀ ਕਿਸ ਤਰ੍ਹਾਂ ਇਹ ਸਾਰੇ ਕਾਸੇ ਦੇ ਉੱਤੇ ਰਿਐਕਟ ਕਰਦੇ ਆ ਜੀ। ਜਿਸ ਤਰ੍ਹਾਂ ਕਿ ਹੁਣ ਚਲੋ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਤੌਰ ਤੇ ਯਤਨ ਕੀਤੇ ਜਾ ਰਹੇ ਨੇ। ਆਪਾਂ ਜਿਹੜੀਆਂ ਗੱਲਾਂ ਉੱਥੋਂ ਵੀਡੀਓ ਚ ਆ ਰਹੀਆਂ ਨੇ ਉਹਨਾਂ ਨੂੰ ਵੇਖ ਕੇ ਆਪਾਂ ਨੂੰ ਜੋ ਪਤਾ ਲੱਗ ਰਿਹਾ ਉਹਦੇ ਅਨੁਸਾਰ ਉਹ ਯਤਨਸ਼ੀਲ ਨੇ ਇਸ ਸਮੇਂ ਜੀ। ਤੇ ਬਾਕੀ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਦਾ ਪਹਿਲੇ ਦਿਨ ਤੋਂ ਹੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਆ ਬੰਦ ਖਲਾਸੀ ਦੀ ਮੰਗ ਕਰ ਰਹੀਆਂ ਨੇ ਜੀ। ਪਰ ਹੁਣ ਦੇਖਣਾ ਇਹ ਬਣਦਾ ਕਿ ਜੋ ਸਮੂਹਕ ਤੌਰ ਦੇ ਉੱਤੇ ਸਿੱਖ ਇਹ ਮੰਗ ਕਰ ਰਹੇ ਨੇ ਤਾਂ ਕੇਂਦਰ ਵੱਲੋਂ ਜਾਂ ਕਹਿ ਲਓ ਕੇਂਦਰ ਸਰਕਾਰ ਜਿਹੜੇ ਲੋਕ ਨੇ ਉਹਨਾਂ ਵੱਲੋਂ ਜੀ ਕੀ ਇਹਦਾ ਰਿਸਪੌਂਸ ਹੁੰਦਾ ਵਾ, ਇਹ ਆਉਂਦੇ ਦਿਨਾਂ 'ਚ ਆਪਣੇ ਸਾਹਮਣੇ ਆਊਗਾ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਹੁਣ ਸਿਡਨੀ ਆਸਟ੍ਰੇਲੀਆ ਦੇ ਵਿੱਚ ਜਰਨਲਿਸਟ ਹੋ ਤੇ ਇਸ ਦੇ ਨਾਲ ਤੁਸੀਂ ਪੰਜਾਬ ਦੇ ਵਿੱਚ ਵੀ ਜਰਨਲਿਸਟ ਰਹੇ ਸੀਗੇ ਤੇ ਪੰਜਾਬ ਪੁਲਿਸ ਦੇ ਹੱਥਾਂ ਵਿੱਚ ਵੀ ਕਾਫੀ ਸਫ਼ਰ ਕੀਤਾ। ਤੁਸੀਂ ਆਪਣਾ ਐਕਸਪੀਰੀਅੰਸ ਵੀ ਦੱਸਿਓ ਤੇ ਐਜ਼ ਅ ਜਰਨਲਿਸਟ ਪੰਜਾਬ ਪੁਲਿਸ ਨੇ ਤੁਹਾਡੇ ਕੰਮ ਵਿੱਚ ਕਿਵੇਂ ਰੁਕਾਵਟਾਂ ਪਾਈਆਂ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਜਿਹੜਾ ਜਿਵੇਂ ਤੁਹਾਨੂੰ ਮੈਂ ਦੱਸਿਆ ਵਾ ਉੱਥੇ ਕੰਮ ਕਰਨ ਦਾ ਜਿਹੜਾ ਤਰੀਕਾ ਹੀ ਹੈ ਨਾ, ਜੋ ਸਿੱਖਾਂ ਦੇ ਮਾਮਲੇ 'ਚ ਗੱਲ ਹੁੰਦੀ ਹੈ, ਚਾਹੇ ਉਹ ਕਾਨੂੰਨ ਦੀ ਗੱਲ ਹੋਵੇ ਚਾਹੇ ਸਰਕਾਰੀ ਦਰਬਾਰੇ ਕੋਈ ਵੀ ਉਹਨਾਂ ਦਾ ਜਿਹੜਾ ਡਿਪਾਰਟਮੈਂਟ ਆ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਹੀ ਬਦਲ ਜਾਂਦਾ, ਜੱਜਾਂ ਦਾ ਕੰਮ ਕਰਨ ਦਾ ਤਰੀਕਾ ਹੀ ਬਦਲ ਜਾਂਦਾ। ਦੇਖੋ ਉੱਥੇ ਬਹੁਤ ਲੋਕ ਨੇ ਜਿਹੜੇ ਅੱਜ ਵੀ ਸਫ਼ਰ ਕਰ ਰਹੇ ਨੇ। ਤੁਸੀਂ ਹੁਣ ਪ੍ਰੋਫੈਸਰ ਭੁੱਲਰ ਦੀ ਇੱਕ ਉਦਾਹਰਨ ਆਪਾਂ ਗੱਲ ਕਰ ਰਹੇ ਹਾਂ ਲੈ ਲਓ, ਜਿਹੜੇ ਉਹਨਾਂ ਦੇ ਪਿਤਾ ਨੂੰ ਮਾਰਨ ਦੇ ਲਈ ਦੋਸ਼ੀ ਨੇ, ਉਹਨਾਂ ਦੇ ਮਾਸਟਰ ਜੀ ਨੂੰ ਕਤਲ ਕਰਨ ਦੇ ਲਈ ਦੋਸ਼ੀ ਨੇ, ਉਹਨਾਂ ਦਾ ਇੱਕ ਦੋਸਤ ਜਿਹਨਾਂ ਦਾ ਨਾਮ ਵੀ ਬਲਵੰਤ ਸਿੰਘ ਮੁਲਤਾਨੀ ਸੀ ਜਿਹੜੇ ਕਿ IAS ਅਫਸਰ ਦੇ ਬੇਟੇ ਸੀਗੇ, ਉਹਨਾਂ ਨੂੰ ਮਾਰਨ ਦੇ ਲਈ ਦੋਸ਼ੀ ਨੇ। ਉਹ ਲੋਕ ਅੱਜ ਵੀ ਉੱਥੇ ਕਹਿ ਲਓ ਵੀ ਅਹੁਦਿਆਂ ਦੇ ਵਿਰਾਜਮਾਨ ਨੇ ਤੇ ਉਹਨਾਂ ਕੇਸਾਂ ਨੂੰ ਜਿਹੜੇ ਇਹਨਾਂ ਦੇ ਪਰਿਵਾਰਾਂ ਨੇ ਜਿਸ ਤਰ੍ਹਾਂ ਜਾਂ ਹੋਰ ਮਨੁੱਖੀ ਅਧਿਕਾਰ ਨਾਲ ਸੰਬੰਧਿਤ ਲੋਕਾਂ ਨੇ ਉਹ ਕੇਸਾਂ ਨੂੰ ਅਦਾਲਤਾਂ ਵਿੱਚ ਵੀ ਲੈ ਕੇ ਗਏ, ਜਿਸ ਤਰ੍ਹਾਂ ਕਿ ਪ੍ਰੋਫੈਸਰ ਭੁੱਲਰ ਸਾਹਿਬ ਦੀ
ਪਿਤਾ ਜੀ ਦਾ ਕੇਸ ਸੀ, ਉਹਨਾਂ ਦੇ ਮਾਸੜ ਜੀ ਦਾ ਕੇਸ ਸੀ, ਉਹਨਾਂ ਦੇ ਦੋਸਤ ਦਾ ਕੇਸ ਸੀ, ਪਰ ਉੱਥੇ ਜੱਜਾਂ ਦਾ ਰੁਖ ਸੀ ਜਿਹੜਾ ਬਿਲਕੁਲ ਵੱਖਰੀ ਤਰ੍ਹਾਂ ਦਾ ਸੀ। ਹਾਂਜੀ। ਹੁਣ ਤੁਸੀਂ ਜਿਹੜੇ ਆਪਾਂ ਬੁੱਚੜ ਦੀ ਗੱਲ ਕਰਦੇ ਹੋ, ਦਿੱਲੀ ਦੀ ਗੱਲ ਕਰਦੇ ਹੋ, ਕਿਸ਼ੋਰੀ ਲਾਲ ਦੀ, ਉਹਦੇ ਮਾਮਲੇ ਦੇ ਵਿੱਚ ਉਹੀ ਅਦਾਲਤਾਂ ਨੇ ਹੋਰ ਤਰ੍ਹਾਂ ਕੰਮ ਕਰ ਰਹੀਆਂ ਸੀ। ਜਦੋਂ ਉਹਨਾਂ ਨੇ ਕਿ ਸਿੱਖ ਬਾਰੇ ਜਾਂ ਹੋਰ ਘੱਟ ਗਿਣਤੀ ਬਾਰੇ ਗੱਲ ਕਰਨੀ ਹੁੰਦੀ ਆ, ਉਹਦੇ ਵਿੱਚ ਜੱਜਾਂ ਦਾ ਜਿਹੜਾ ਰਵੱਈਆ ਬਾਪੂ ਵੀ ਬਦਲ ਜਾਂਦਾ ਜੀ। ਤੇ ਇਹ ਤਾਂ ਦੇਖੋ ਉੱਥੇ ਜਿਹੜੀ ਸਿੱਖਾਂ ਦੀ ਹੋਣੀ ਆ, ਉਹ ਉੱਥੋਂ ਦੇ ਰਾਸ਼ਟਰੀ ਤਾਣੇ ਵਾਲੇ ਦੇ ਵਿੱਚ ਉੱਥੋਂ ਦਾ ਜਿਹੜਾ ਪ੍ਰਬੰਧਕੀ ਢਾਂਚਾ ਵਾ ਉੱਥੇ ਦੇ ਵਿੱਚ ਤੇਜ਼ ਤੋਂ ਬਿਨਾਂ ਨਹੀਂ ਬਦਲੀ ਜਾ ਸਕਦੀ। ਪਰ ਇਸ ਸਮੇਂ ਜਿਹੜਾ ਕੌਮ ਨੂੰ ਸਭ ਤੋਂ ਵੱਡਾ ਦਰਪੇਸ਼ ਆ, ਜਿਹੜਾ ਇਹ ਸੰਕਟ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲਾ, ਇਹਦੇ ਲਈ ਸਮੂਹ ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖਾਂ ਨੂੰ ਜਥੇਬੰਦਕ ਤੌਰ ਦੇ ਵਿੱਚ ਵੱਡੇ ਤੌਰ ਤੇ ਯਤਨ ਕਰਨਾ ਚਾਹੀਦਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕੀਤਾ ਜਾਵੇ, ਜਿਨ੍ਹਾਂ ਦੇ ਵਿਰੁੱਧ ਕੋਈ ਦੋਸ਼ ਨਹੀਂ ਗਾ। ਜਿਹੜੀ ਉਹਨਾਂ ਦੀ ਜੱਜਮੈਂਟ ਆ ਉਹ ਬਿਲਕੁਲ ਹੀ ਕਹਿ ਲਓ ਕਾਨੂੰਨ ਤੋਂ ਬਾਹਰ ਹੋ ਕੇ ਦਿੱਤੀ ਗਈ ਆ। ਇੱਕ ਵੀ ਗਵਾਹ ਉਹਨਾਂ ਦੇ ਵਿੱਚ ਉਹਨਾਂ ਦੇ ਵਿਰੁੱਧ ਨਹੀਂ ਭੁਗਤਿਆ। 133 ਬੰਦਿਆਂ ਚੋਂ ਕੋਈ ਉਹਨਾਂ ਦੇ ਵਿਰੁੱਧ ਸਬੂਤ ਨਹੀਂ ਗਾ। ਸਿਰਫ ਉਹਨਾਂ ਦੀ ਜਿਹੜੀ ਕਹਿ ਲਓ ਉਹਨਾਂ ਤੋਂ ਬਿਆਨ ਲਿਆ ਗਿਆ, ਜਿਹੜਾ ਉਹ ਜਦੋਂ ਹਿਰਾਸਤ ਦੇ ਵਿੱਚ ਸੀ, ਜਿਸ ਤਰ੍ਹਾਂ ਉੱਥੇ ਬਿਆਨ ਲਏ ਜਾਂਦੇ ਹਿਰਾਸਤਾਂ ਦੇ ਵਿੱਚ, ਤੁਹਾਨੂੰ ਪਤਾ ਹੀ ਆ। ਤੇ ਉਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਨੂੰ ਬਰੀ ਕੀਤਾ ਜਾਣਾ ਚਾਹੀਦਾ। ਕੌਮ ਨੂੰ ਸਮੂਹਿਕ ਤੌਰ ਤੇ ਯਤਨ ਕਰਨਾ ਚਾਹੀਦਾ। ਤੇ ਇਹ ਜਿਹੜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦਾ ਕੇਸ ਆ, ਇਹ ਬਾਕੀ ਲੋਕਾਂ ਲਈ ਵੀ ਜਿਹੜੀ ਆਪਣੀ ਕਮਿਊਨਿਟੀ ਦੇ ਹਜੇ ਵੀ ਦਿੱਲੀ ਦੇ ਤਖਤ ਵੱਲ ਜਾਂ ਤਿਰੰਗੇ ਵੱਲ ਕਹਿ ਲਓ ਮਾੜੀਆਂ ਮੋਟੀਆਂ ਆਸਾਂ ਦੀਆਂ ਆਪ ਦੀ ਨਿਗਾਹ ਨਾਲ ਵੇਖਦੇ ਆ, ਉਹਨਾਂ ਨੂੰ ਇੱਕ ਸਬਕ ਸਿੱਖ ਲੈਣਾ ਚਾਹੀਦਾ ਕਿ ਉੱਥੋਂ ਦਾ ਜਿਹੜਾ ਢਾਂਚਾ ਵਾ ਉਹਦੇ ਵਿੱਚ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਦਾ। ਉਹ ਅੱਜ ਸਮਝ ਲੈਣ, ਕੱਲ ਨੂੰ ਸਮਝ ਲੈਣ, ਹੋਰ ਛੇਤਰ ਖਾ ਕੇ ਸਮਝ ਲੈਣ ਤੇ ਸਿੱਖਾਂ ਤੇ ਨਿਰਭਰ ਕਰਦਾ। ਜੀ। ਤੇ ਵੀਰ ਜੀ, ਜਿਸ ਤੁਸੀਂ ਆਸਟ੍ਰੇਲੀਆ ਦੇ ਵਿੱਚ ਬੇਸ ਦੋ, ਤੁਸੀਂ ਦੱਸੋ ਕਿ ਜਿਹੜੀ ਸੁਪਰੀਮ ਕੋਰਟ ਦਾ ਫੈਸਲਾ ਹੈ, ਇਸ ਨੂੰ ਆਸਟ੍ਰੇਲੀਆ ਦੀ ਸਿੱਖ ਸੰਗਤਾਂ ਕਿਸ ਤਰ੍ਹਾਂ, ਉਹਨਾਂ ਦਾ ਰਿਐਕਸ਼ਨ ਕੀ ਹੈ, ਉਹ ਕਿਸ ਤਰ੍ਹਾਂ ਵੇਖਦੀਆਂ ਨੇ? ਦੇਖੋ, ਜਦੋਂ ਪਹਿਲਾਂ ਵੀ ਅੱਜ ਤੋਂ 2 ਵਾਰੇ ਪਹਿਲਾਂ ਵੀ ਜਦੋਂ ਸਮੂਹਿਕ ਤੌਰ ਦੇ ਉੱਤੇ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਵਿਆਰੇ ਕੀਤੇ ਜੀ, ਉਸ ਵੇਲੇ ਸਿਡਨੀ ਦੇ ਵਿੱਚ, ਮੈਲਬੌਰਨ ਦੇ ਵਿੱਚ ਜਿਹੜਾ ਭਾਰਤੀ ਇੱਥੇ ਕੌਂਸਲੇਟ ਨੇ ਉਹਨਾਂ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ ਸੀ ਜੀ। ਇਸ ਵੇਲੇ 23 ਅਪ੍ਰੈਲ ਨੂੰ ਮੰਗਲਵਾਰ ਨੂੰ ਇੱਥੇ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਵਿੱਚ ਆਸਟ੍ਰੇਲੀਆ ਭਰ ਤੋਂ ਸਾਰੇ ਜਿਹੜੇ ਗੁਰੂ ਘਰ ਨੇ ਸਾਂਝੇ ਤੌਰ ਤੇ, ਸਾਰੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਰੋਸ ਮੁਜ਼ਾਹਰਾ ਕਰ ਰਹੀਆਂ ਨੇ 23 ਅਪ੍ਰੈਲ ਕੱਲ੍ਹ ਮੰਗਲਵਾਰ ਨੂੰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਵਿੱਚ ਜੀ, ਜਿਸ ਦੇ ਵਿੱਚ ਇਹ ਜਿਹੜੀ ਕਿ ਮੰਗ ਕੀਤੀ ਜਾ ਰਹੀ ਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਤੁਰੰਤ ਰਿਹਾ ਕੀਤਾ ਜਾਵੇ, ਕਿਉਂਕਿ ਉਹਨਾਂ ਦੇ ਵਿਰੁੱਧ ਜਿਹੜੇ ਸਾਰਾ ષਡਯੰਤਰ ਦੇ ਤਰੀਕੇ ਨਾਲ, ਜਿਵੇਂ ਕਹਿੰਦੇ ਆ ਸ਼ਾਸਤਰੀ ਤਰੀਕੇ ਦੇ ਨਾਲ ਸਾਰਾ ਕੁਛ ਫੜਿਆ ਗਿਆ ਵਾ, ਕਿ ਸ਼ਾਸਤਰੀ ਤਰੀਕੇ ਦੇ ਨਾਲ ਕੋਰਟ ਨੇ ਤੇ ਰਾਸ਼ਟਰਪਤੀ ਤੱਕ ਸਾਰੇ ਕਾਹਲੇ ਕੰਮ ਕੀਤਾ ਵਾ ਜੀ। ਤੇ ਵੀਰ ਜੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਕੇਸ ਦੇ ਨਾਲ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਪੰਜਾਬ ਤੇ ਹੋਰ ਕਾਫੀ ਸਟੇਟਾਂ, ਇੰਡੀਆ ਦੀ ਸਟੇਟਾਂ ਦੇ ਵਿੱਚ ਸਾਡਾ ਹੱਕ ਮੂਵੀ ਰਿਲੀਜ਼ ਕਰਨ ਤੇ ਬੈਨ ਲੱਗਾ ਹੋਇਆ ਸੀ, ਕਿ ਪਾਬੰਦੀ ਲੱਗੀ ਹੋਈ ਸੀ, ਪਰ ਅਮਰੀਕਾ, ਇੰਗਲੈਂਡ ਐਂਡ ਕੈਨੇਡਾ ਵਿੱਚ ਇਸ ਮੂਵੀ ਨੇ ਕਾਫੀ ਕਾਮਯਾਬੀ ਪਾਈ ਹੈ। ਤੁਸੀਂ ਦੱਸੋ ਕਿ ਆਸਟ੍ਰੇਲੀਆ ਦੇ ਵਿੱਚ ਇਸ ਮੂਵੀ ਨੇ ਕਿਸ ਤਰ੍ਹਾਂ ਕਾਮਯਾਬੀ ਪਾਈ? ਉੱਥੇ ਸਿੱਖ ਸੰਗਤਾਂ ਨੂੰ ਆਸਟ੍ਰੇਲੀਆ ਦੇ ਵਿੱਚ ਇਹ ਮੂਵੀ 3 ਦਿਨ ਪਛੜ ਕੇ ਬਾਕੀ ਮੁਲਕਾਂ ਨਾਲੋਂ ਰਿਲੀਜ਼ ਹੋਈ ਆ ਜੀ, ਕਿਉਂਕਿ ਇੱਥੇ ਵੀ ਪਹਿਲਾਂ ਕੁਝ ਤਕਨੀਕੀ ਤੇ ਕੁਝ ਕਹਿ ਲਓ ਕਾਨੂੰਨੀ ਅੜਚਣਾਂ ਸਾਨੂੰ ਪੇਸ਼ ਆਈਆਂ ਸੀ। ਜਿਹੜੇ ਮੂਵੀ ਨਾਲ ਸੰਬੰਧਿਤ ਬੰਦੇ ਸੀ, ਇੱਥੇ ਵੀ ਕਿਸੇ ਨੇ ਸ਼ਿਕਾਇਤ ਕਰਤੀ ਸੀ ਕਿ ਸੈਂਸਰ ਬੋਰਡ ਵੱਲੋਂ ਮੂਵੀ ਦੁਬਾਰਾ ਦੇਖੀ ਗਈ ਤੇ ਉਹਨੂੰ ਕਲੀਅਰ ਕਰਕੇ ਸਿਨੇਮਾ ਦੇ ਵਿੱਚ ਜਾਣ ਦਿੱਤਾ ਗਿਆ। ਮੂਵੀ ਦਾ ਰਿਸਪੌਂਸ ਆ ਜਿਹੜਾ ਲੋਕਾਂ ਵੱਲੋਂ ਐਡਾ ਵੱਡਾ ਹੰਗਾਰਾ ਮਿਲਿਆ ਹਾਂਜੀ ਕਿ ਹਰੇਕ ਥਾਂ ਦੇ ਉੱਤੇ ਧਾਰ ਗਿਣਤੀ ਜਿਹੜੀਆਂ ਟਿਕਟਾਂ ਨੇ ਫਟਾਫਟ ਮੂਵੀ ਦੀਆਂ ਵੇਚੀਆਂ ਦੀਆਂ ਰਹੀਆਂ ਨੇ ਜੀ। ਲੋਕਾਂ ਵੱਲੋਂ ਬੜਾ ਵੱਡਾ ਰਿਸਪੌਂਸ ਰਿਹਾ ਵਾ ਮੂਵੀ ਨੂੰ। ਪਰ ਮੈਨੂੰ ਇੱਕ ਗੱਲ ਦੀ ਬੜੀ ਹੈਰਾਨਗੀ ਹੁੰਦੀ ਆ ਕਿ ਜਿੱਥੇ ਚੱਕਰਵਿਊ ਵਰਗੀਆਂ ਮੂਵੀਆਂ ਨੇ ਜਿਹੜੀਆਂ ਕਿ ਇੱਕ ਸਿੱਧਾ ਸੱਦਾ ਦਿੰਦੀਆਂ, ਸਭ ਤੋਂ ਵੱਧ ਜਿਹੜੀ ਸੰਗਠਨ ਤਰੀਕੇ ਨਾਲ ਕਹਿ ਲਈਏ ਮੁਹਿੰਮ ਚੱਲ ਰਹੀ ਹੈ ਜਿਹਨੂੰ ਆਪਾਂ ਨਕਸਲਾਈਟ ਮੂਵਮੈਂਟ ਕਹਿੰਦੇ ਆ ਜੀ, ਉਹ ਸੱਦਾ ਦਿੰਦੀਆਂ ਨੇ, ਉਦਾਂ ਦੀ ਮੂਵੀਆਂ ਤਾਂ ਬੈਨ ਹੀ ਕੀਤੀਆਂ ਜਾਂਦੀਆਂ ਜੀ। ਬਾਲੀਵੁੱਡ ਦੀਆਂ ਕਿੰਨੀਆਂ ਹੋਰ ਮੂਵੀਆਂ ਨੇ ਜਿਨ੍ਹਾਂ ਦੇ ਵਿੱਚ ਇਸੇ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਵੱਖ-ਵੱਖ ਲਹਿਰਾਂ ਬਾਰੇ ਜਾਂ ਵੱਖ-ਵੱਖ ਵਿਸ਼ਿਆਂ ਉੱਤੇ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਹਿੰਸਾ ਵੀ ਇਦੋਂ ਵੱਧ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਗੱਲ ਵੀ ਇਦੋਂ ਵੱਡੇ ਤਰੀਕੇ ਨਾਲ ਕਹੀ ਹੁੰਦੀ ਆ, ਉਹਨਾਂ ਨੂੰ ਤਾਂ ਬੈਨ ਨਹੀਂ ਕੀਤਾ ਜਾਂਦਾ। ਇਹ ਜਿਹੜੀ ਪੰਜਾਬ ਦੇ ਵਿੱਚ ਮੂਵੀ ਬੈਨ ਕੀਤੀ ਗਈ, ਪੰਜਾਬ ਨੂੰ ਹੀ ਦੇਖ ਕੇ ਬਾਕੀ ਕੁਝ ਸੂਬਿਆਂ ਨੇ ਬੈਨ ਕੀਤੀ ਜੀ, ਉਹਦਾ ਮੈਂ ਤਾਂ ਪ੍ਰਮੁੱਖ ਕਾਰਨ ਇਹੀ ਸਮਝਦਾ ਵੀ ਜਿਹੜੇ ਪੰਜਾਬ ਦੇ ਵਿੱਚ ਕਾਬਜ਼ ਅਫਸਰਸ਼ਾਹੀ ਆ, ਜਿਹੜੀ ਸਰਕਾਰ ਦੇ ਵਿੱਚ ਜਿਹੜੀ ਭਾਰੂ ਅਫਸਰਸ਼ਾਹੀ ਆ ਜੀ, ਉਹਨੂੰ ਸ਼ਾਇਦ ਇਹ ਮੂਵੀ ਪਸੰਦ ਨਹੀਂ ਆਈ, ਕਿਉਂਕਿ ਇਸ ਮੂਵੀ ਦੇ ਵਿੱਚ ਉਹਨਾਂ ਦੇ ਜਿਹੜੇ ਸਾਥੀ ਨੇ ਪੁਲਿਸ ਅਫਸਰ ਤੇ ਉਹ ਪੁਲਿਸ ਅਫਸਰਾਂ ਨਾਲ ਬੜੀ ਜ਼ਰੂਰੀ, ਜਿਹਨਾਂ ਦੇ ਅੱਗੇ ਜਾਣੀ ਕਿ ਸਿੱਖਾਂ ਦੇ ਭੇਜ ਵਿੱਚ ਸਿੱਖਾਂ ਨੂੰ ਮਾਰਨ ਦੇ ਲਈ ਦੱਸਦੇ ਘਰੇ, ਉਹ ਲੋਕਾਂ ਨੂੰ ਬੜੇ
ਸਿੱਧੇ ਤਰੀਕੇ ਦੇ ਨਾਲ ਬੇਨਕਾਬ ਕੀਤਾ ਗਿਆ ਵਾ। ਸ਼ਾਇਦ ਜਿਹੜੀ ਇਹ ਸੱਚਾਈ ਆ ਉਹਨਾਂ ਲੋਕਾਂ ਨੂੰ ਹਜਮ ਨਹੀਂ ਹੋਈ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਇਹ ਮੂਵੀ ਬੈਨ ਕਰਤੀ ਤੇ ਉਹ ਪੰਜਾਬ ਨੂੰ ਵੇਖਦੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਤੇ ਜਿਵੇਂ ਕਹਿ ਲਈਏ ਆਪਾਂ ਹਰਿਆਣਾ ਵਗੈਰਾ ਨੇ ਵੀ ਬੈਨ ਕਰਤੀ। ਬਾਕੀ ਹੁਣ ਜਿਸ ਤਰ੍ਹਾਂ ਉੱਥੋਂ ਖਬਰਾਂ ਆਈਆਂ ਨੇ ਵੀ ਹਜ਼ੀਰਪੁਰ ਵੀ ਚੱਲ ਰਹੀ ਆ, ਇੰਦੌਰ ਵੀ ਚੱਲ ਰਹੀ ਆ, ਮੁੰਬਈ ਵੀ ਚੱਲ ਰਹੀ ਆ, ਉੱਥੇ ਕਿਹੜੀ ਹਿੰਸਾ ਭੜਕੀ ਹੈ ਮੂਵੀ ਤੋਂ ਬਾਅਦ। ਜੀ 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 ਤੇ ਵੀਰ ਜੀ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ ਹੈ ਤੇ ਅਸੀਂ ਜਿਹੜਾ ਹੰਕਾਰਾ ਦਾ ਜੀ ਬੜਾ ਵਧੀਆ ਰਿਹਾ ਵਾ। ਬਹੁਤ ਲੋਕਾਂ ਨੇ ਮੂਵੀ ਨੂੰ ਜਿਹੜੀ ਕਿ ਕਹਿ ਲਓ ਪਸੰਦ ਹੀ ਨਹੀਂ ਕੀਤਾ, ਬਲਕਿ ਲੋਕਾਂ 'ਚ ਇਹ ਭਾਵਨਾ ਪਾਈ ਗਈ ਹੈ ਕਿ ਮੂਵੀ ਉਸ ਸਮੇਂ ਦੇ ਇਤਿਹਾਸ ਨੂੰ ਕਹਿ ਲਓ ਵੀ ਪਰਦੇ ਦੇ ਉੱਤੇ ਲਿਆਉਣ ਦੀ ਪਹਿਲੀ ਕੋਸ਼ਿਸ਼ ਆ ਜੀ। ਤੇ ਭਾਵੇਂ ਕਿ ਇਹ ਲਾਈਕ ਕਹਿ ਲਓ ਜਿਵੇਂ ਆਪਾਂ ਕਹਿ ਦਈਏ ਇੱਕ ਛੋਟੀ ਜਿਹੀ ਕੋਸ਼ਿਸ਼ ਹੀ ਆ, ਪਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਸ ਵੇਲੇ ਦੀਆਂ ਜਿਹੜੀਆਂ ਗੱਲਾਂ ਨੇ ਇਹਨੂੰ ਪਰਦੇ ਦੇ ਉੱਤੇ ਪਹਿਲੀ ਵਾਰ ਲਿਆਂਦਾ ਗਿਆ। ਜੀ ਸਰਦਾਰ ਅਮਿਤ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਅਸੀਂ ਐਟ ਦੀ ਐਂਡ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਆਸਟ੍ਰੇਲੀਆ ਤੋਂ TV 84 ਦੇ ਦਰਸ਼ਕਾਂ ਨਾਲ ਰੂਬਰੂ ਹੋਏ ਆ। ਫਿਊਚਰ 'ਚ ਵੀ ਅਸੀਂ ਚਾਹਾਂਗੇ ਕਿ ਟਾਈਮ ਦੇ ਨਾਲ ਤੁਸੀਂ ਸਾਨੂੰ ਆਸਟ੍ਰੇਲੀਆ ਸਿੱਖ ਸੰਗਤਾਂ ਬਾਰੇ ਵੀ ਜਾਣਕਾਰੀ ਹੋਰ ਦੇਵੋ। ਪਰ ਐਟ ਦੀ ਐਂਡ ਅਸੀਂ ਚਾਹਾਂਗੇ ਕਿ ਤੁਸੀਂ TV 84 ਦੇ ਹਵਾਲੇ ਕੋਈ ਮੈਸੇਜ ਦੇਵੋ। ਦੇਖੋ ਜੀ, ਬਹੁਤ ਤੁਸੀਂ ਵਧੀਆ ਉਦਮ ਕਰ ਰਹੇ ਹੋ ਜੀ। ਬੜੀ ਖੁਸ਼ੀ ਦੀ ਗੱਲ ਆ ਕਿ ਸਿੱਖ ਸੰਗਤਾਂ ਬੜੇ ਲੰਬੇ ਸਮੇਂ ਤੋਂ ਇਹ ਮਹਿਸੂਸ ਕਰ ਰਹੀਆਂ ਸੀ ਕਿ ਸਾਡਾ ਵੀ ਕੋਈ ਆਪਦਾ ਚੈਨਲ ਹੋਵੇ ਜਿੱਥੇ ਸਾਡੀ ਗੱਲ ਹੋ ਸਕੇ ਜੀ, ਸਾਡੀ ਜਿਹੜੇ ਸਾਨੂੰ ਦਰਪੇਸ਼ ਮਸਲੇ ਨੇ ਉਹਨਾਂ ਦੀ ਗੱਲ ਹੋ ਸਕੇ। ਹਾਂਜੀ, ਇਹ ਬਹੁਤ ਵਧੀਆ ਉਦਮ ਕੀਤਾ ਵਾ TV 84 ਵੱਲੋਂ। ਪ੍ਰਮਾਤਮਾ ਅੱਗੇ ਅਰਦਾਸ ਆ ਕਿ ਤੁਹਾਨੂੰ ਤੁਹਾਡੇ ਇਸ ਕੰਮ ਦੇ ਵਿੱਚ ਕਾਮਯਾਬੀ ਬਖਸ਼ੇ, ਤਰੱਕੀ ਬਖਸ਼ੇ। ਅਸੀਂ ਆਪਦੇ ਵੱਲੋਂ ਪੂਰਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਸ ਤਰ੍ਹਾਂ ਦਾ ਵੀ ਸਾਥੋਂ ਸਹਿਯੋਗ ਹੋਊਗਾ ਦਿੱਤਾ ਜਾ ਸਕੂਗਾ। ਅਸੀਂ ਹਰ ਹੀਲੇ ਵਸੀਲਿਆਂ ਨਾਲ ਸਾਨੂੰ ਪੂਰਾ ਸਹਿਯੋਗ ਕਰੇ ਤੇ ਤੁਹਾਡੀ ਚੜ੍ਹਦੀ ਕਲਾ ਲਈ ਕਾਮਨਾ ਕਰਦੇ ਹਾਂ। ਤੁਹਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਤੇ ਬੇਨਤੀ ਕਰਦੇ ਹਾਂ ਕਿ TV 84 ਦਾ ਜਿਹੜਾ ਮਕਸਦ ਆ ਉਹਨੂੰ ਵੇਖਦੇ ਹੋਏ ਜੀ ਇਹਦੇ ਨਾਲ ਜੁੜਨ, ਕਾਮਯਾਬੀ ਲਈ ਦੁਆ ਕਰਨ ਤੇ ਆਪ ਦਾ ਜੋ ਵੀ ਬਣਦਾ ਯੋਗਦਾਨ ਉਹ ਪਾਉਣ ਜੀ। ਤੇ ਵੀਰ ਜੀ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਟਾਈਮ ਨਾਲ ਤੁਹਾਨੂੰ ਫਿਰ ਤੋਂ ਰਾਬਤਾ ਕਰਾਂਗੇ ਡਿਫਰੈਂਟ ਮੁੱਦਿਆਂ ਦੇ ਉੱਪਰ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।